ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 8 ਸਤੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਟਰੰਪ ਨੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਵਧੀਆ ਨੇਤਾ ਅਤੇ ਇਸ ਕਰਕੇ ਉਹਨਾਂ ਦੀ ਕਈ ਪਾਸੇ ਤੋਂ ਹੋਈ ਨਿੰਦਾ। ਅਫਗਾਨਿਸਤਾਨ ਦੇ ਵਿੱਚ ਅਗਵਾ ਕੀਤੇ ਲੋਕਾਂ ਨੂੰ ਰੈਸਕਿਊ ਕਰਨ ਦਾ ਮਿਸ਼ਨ ਹੋਇਆ ਫੇਲ। ਵੈਲਜ਼ ਫਾਰਗੋ ਬੈਂਕ ਤੇ ਹੋਇਆ $190 ਮਿਲੀਅਨ ਦਾ ਜੁਰਮਾਨਾ। ਡੋਨਲਡ ਟਰੰਪ ਨੇ ਰਿਲੀਜ਼ ਕੀਤਾ ਆਪਣਾ ਐਜੂਕੇਸ਼ਨਲ ਪ੍ਰਪੋਜ਼ਲ। ਫਰਾਂਸ ਦੇ ਵਿੱਚ ਕੇਬਲ ਕਾਰ ਤੇ ਕਈ ਲੋਕ ਫਸੇ। ਟੈਕਸਸ ਦੇ ਵਿੱਚ ਹੋਈ ਸ਼ੂਟਿੰਗ ਦੇ ਦੌਰਾਨ ਇੱਕ ਸ਼ੂਟਰ ਡੈਡ ਤੇ 2 ਜ਼ਖਮੀ। US ਅਧਿਕਾਰੀਆਂ ਦੀ ਗਲਤੀ ਕਾਰਨ ਇੱਕ ਨਿਰਦੋਸ਼ ਨਹੀਂ ਕੱਟੀ ਜੇਲ੍ਹ ਤੇ ਲੀਗਲ ਫੀਸ ਤੇ ਲੱਗੇ $3 ਲੱਖ। ਹੁਣ ਖਬਰਾਂ ਵਿਸਤਾਰ ਦੇ ਨਾਲ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਇੱਕ ਹੋਰ ਕੰਟਰੋਵਰਸ਼ੀਅਲ ਬਿਆਨ ਦਿੰਦੇ ਹੋਏ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲੋਂ ਵਧੀਆ ਨੇਤਾ ਦੱਸਿਆ। ਨਿਊਯਾਰਕ ਸਿਕਿਉਰਿਟੀ ਫੋਰਮ ਦੇ ਵਿੱਚ ਦਿੱਤੀ ਸਪੀਚ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਜੋ ਇੰਟੈਲੀਜੈਂਸ ਬਰੀਫਿੰਗਸ ਉਸ ਨੂੰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ ਦੇ ਨਾਮ ਦੇ ਉੱਤੇ ਮਿਲੀਆਂ, ਉਹ ਸੁਣ ਕੇ ਉਹ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਲੀਡਰਸ਼ਿਪ ਯਾਨੀ ਕਿ ਰਾਸ਼ਟਰਪਤੀ ਬਰਾਕ ਓਬਾਮਾ ਐਕਸਪਰਟਸ ਦੀ ਰਾਏ ਦੇ ਉੱਤੇ ਫੋਲੋ ਨਹੀਂ ਕਰਦੇ। ਅਤੇ ਇੰਨਾ ਹੀ ਨਹੀਂ, ਉਹਨਾਂ ਨੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਕੰਪੇਅਰ ਕਰਦੇ ਹੋਏ ਉਸ ਨੂੰ ਜ਼ਿਆਦਾ ਵਧੀਆ ਲੀਡਰ ਦੱਸਿਆ। ਉਹਨਾਂ ਨੇ ਕਿਹਾ ਕਿ ਓਬਾਮਾ ਪੁਤਿਨ ਦੇ ਨਾਲੋਂ ਘੱਟ ਦੇਸ਼ ਭਗਤ ਹਨ ਅਤੇ ਆਪਣੇ ਲੋਕਾਂ ਦੇ ਲਈ ਸਹੀ ਸਟੈਂਡ ਨਹੀਂ ਲੈਂਦੇ। ਇਸ ਬਿਆਨ ਤੋਂ ਬਾਅਦ ਡੋਨਲਡ ਟਰੰਪ ਦੀ ਕਈ ਪਾਸਿਆਂ ਤੋਂ ਨਿੰਦਾ ਹੋਈ। ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਇਸ ਮੁੱਦੇ ਦੇ ਉੱਤੇ ਡੋਨਲਡ ਟਰੰਪ ਦੀ ਜੰਮ ਕੇ ਆਲੋਚਨਾ ਕੀਤੀ। ਹਿਲਰੀ ਕਲਿੰਟਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਿਸੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਜੋ ਜਾਣਕਾਰੀ ਬਰੀਫਿੰਗਸ ਦੇ ਵਿੱਚ ਦਿੱਤੀ ਜਾਂਦੀ ਹੈ ਉਸ ਦੇ ਬਾਰੇ ਕੁਝ ਵੀ ਬੋਲਣਾ ਨਹੀਂ ਚਾਹੀਦਾ। ਇਹ ਅਨੁਸ਼ਾਸਨ ਦੇ ਬਿਲਕੁਲ ਹੀ ਉਲਟ ਹੈ। ਅਤੇ ਦੂਸਰੇ ਨੰਬਰ ਦੇ ਉੱਤੇ ਜੋ ਉਹਨਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਤੁਲਨਾ ਵਲਾਦੀਮੀਰ ਪੁਤਿਨ ਦੇ ਨਾਲ ਕੀਤੀ ਹੈ, ਉਹ ਸਰਾਸਰ ਹੀ ਗਲਤ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਹਿ ਕੇ ਉਹ ਆਪਣੇ ਦੇਸ਼ ਦੇ ਲੋਕਾਂ ਦਾ ਮਾਣ ਸਿੱਟ ਰਹੇ ਹਨ। ਇਸ ਮੁੱਦੇ ਦੇ ਉੱਤੇ ਰਿਪਬਲਿਕਨ ਪਾਰਟੀ ਦੇ ਉਪ ਰਾਸ਼ਟਰਪਤੀ ਦੇ ਦਾਅਵੇਦਾਰ ਡੋਨਲਡ ਟਰੰਪ ਦੇ ਰਨਿੰਗ ਮੇਟ ਮਾਈਕ ਪੈਂਸ ਨੇ ਡੋਨਲਡ ਟਰੰਪ ਦਾ ਬਚਾਵ ਕੀਤਾ। ਇੰਡੀਆਨਾ ਤੋਂ ਗਵਰਨਰ ਮਾਈਕ ਪੈਂਸ ਨੇ ਕਿਹਾ ਕਿ ਜੋ ਸਟੇਟਮੈਂਟ ਡੋਨਲਡ ਟਰੰਪ ਨੇ ਵਲਾਦੀਮੀਰ ਪੁਤਿਨ ਨੂੰ ਲੈ ਕੇ ਦਿੱਤੀ ਹੈ ਉਹ ਬਹਿਸ ਦੇ ਲਾਇਕ ਨਹੀਂ ਹੈ। ਅਤੇ ਮਾਈਕ ਪੈਂਸ ਨੇ ਡੋਨਲਡ ਟਰੰਪ ਦਾ ਬਚਾਵ ਕਰਦੇ ਹੋਏ ਕਿਹਾ ਕਿ ਜੋ ਪਾਲਿਸੀਜ਼ ਬਰਾਕ ਓਬਾਮਾ ਦੀ ਦੇਸ਼ ਨੂੰ ਲੈ ਕੇ ਰਹੀ ਹੈ ਅਤੇ ਜੋ ਵਲਾਦੀਮੀਰ ਪੁਤਿਨ ਦੀ ਰਸ਼ੀਆ ਨੂੰ ਲੈ ਕੇ ਰਹੀ ਹੈ, ਉਸ ਨੂੰ ਦੇਖਦੇ ਹੋਏ ਵਲਾਦੀਮੀਰ ਪੁਤਿਨ ਰਸ਼ੀਆ ਦੇ ਲਈ ਸਭ ਤੋਂ ਵਧੀਆ ਰਾਸ਼ਟਰਪਤੀ ਲੱਗਦੇ ਹਨ। ਪਰ ਇਹ ਸਭ ਹਾਲਾਤ ਉਸ ਦਿਨ ਬਦਲ ਜਾਣਗੇ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣ ਜਾਣਗੇ। ਜਦੋਂ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ US ਦੇ ਵਿੱਚ ਇੱਕ ਲੋਕਤੰਤਰਿਕ ਪ੍ਰਕਿਰਿਆ ਹੈ ਜਿਸ ਦੇ ਵਿੱਚ ਕਾਂਗਰਸ ਅਤੇ US ਪ੍ਰੈਜ਼ੀਡੈਂਟ ਦੀ ਪਾਵਰ ਸ਼ੇਅਰ ਹੁੰਦੀ ਹੈ, ਪਰ ਰਸ਼ੀਆ ਦੇ ਵਿੱਚ ਅਜਿਹਾ ਨਹੀਂ ਹੁੰਦਾ, ਤਾਂ ਮਾਈਕ ਪੈਂਸ ਨੇ ਕਿਹਾ ਕਿ ਡੋਨਲਡ ਟਰੰਪ ਕਿਸੇ ਵੀ ਪ੍ਰਕਾਰ ਦੀ ਡਿਕਟੇਟਰਸ਼ਿਪ ਦੇ ਹਮਾਇਤੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਜੋ ਪਾਲਿਸੀਜ਼ ਰਾਸ਼ਟਰਪਤੀ ਬਰਾਕ ਓਬਾਮਾ ਲੈ ਕੇ ਚੱਲ ਰਹੇ ਹਨ ਉਹਨਾਂ ਨੂੰ ਡੋਨਲਡ ਟਰੰਪ ਪਸੰਦ ਨਹੀਂ ਕਰਦੇ। ਜਦੋਂ ਮਾਈਕ ਪੈਂਸ ਤੋਂ ਇਹ ਪੁੱਛਿਆ ਗਿਆ ਕਿ ਡੋਨਲਡ ਟਰੰਪ ਨੇ ਉਹਨਾਂ ਦੇ ਨਾਲ ਕੋਈ ਸੀਕ੍ਰੀਟ ਸਟ੍ਰੈਟਜੀ ਸ਼ੇਅਰ ਕੀਤੀ ਹੈ, ਤਾਂ ਮਾਈਕ ਪੈਂਸ ਨੇ ਇਹ ਜਵਾਬ ਟਾਲਦੇ ਹੋਏ ਕਿਹਾ ਕਿ ਉਹ ਆਪਣੀਆਂ ਪ੍ਰਾਈਵੇਟ ਕਨਵਰਸੇਸ਼ਨਜ਼ ਪ੍ਰਾਈਵੇਟ ਹੀ ਰੱਖਦੇ ਹਨ। ਕੁਝ ਦਿਨ ਪਹਿਲਾਂ ਇੱਕ ਅਮਰੀਕਨ ਅਤੇ ਆਸਟ੍ਰੇਲੀਅਨ ਨਾਗਰਿਕ ਨੂੰ ਅਮਰੀਕਨ ਯੂਨੀਵਰਸਿਟੀ ਦੇ ਵਿੱਚੋਂ ਕਾਬਲ ਦੇ ਵਿੱਚ ਕਿਡਨੈਪ ਕਰ ਲਿਆ ਗਿਆ ਸੀ। ਉਹਨਾਂ ਨੂੰ ਛੁਡਾਉਣ ਦੇ ਲਈ US ਸਪੈਸ਼ਲ ਆਪਰੇਸ਼ਨ ਫੋਰਸ ਨੇ 6 ਬੰਦਿਆਂ ਦੀ ਟੀਮ ਦਾ ਗਠਨ ਕੀਤਾ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ 3 ਐਡਮਿਨਿਸਟ੍ਰੇਸ਼ਨ ਅਧਿਕਾਰੀਆਂ ਤੋਂ ਆਈ ਖਬਰ ਦੇ ਮੁਤਾਬਿਕ ਇਹਨਾਂ ਦਾ ਇਹ ਆਪਰੇਸ਼ਨ ਫੇਲ ਹੋ ਗਿਆ। ਦੱਸਿਆ ਜਾ ਰਿਹਾ ਕਿ ਮਿਲੀ ਜਾਣਕਾਰੀ ਤੋਂ ਇਹ ਟੀਮ ਉਸ ਜਗ੍ਹਾ ਦੇ ਉੱਤੇ ਪਹੁੰਚੀ ਜਿੱਥੇ ਕਿ ਫਾਈਟਰਸ ਦੇ ਨਾਲ ਲੜਾਈ ਦੇ ਵਿੱਚ 7 ਅੱਤਵਾਦੀਆਂ ਦੀ ਮੌਤ ਵੀ ਹੋ ਗਈ, ਪਰ ਉੱਥੇ ਆਸਟ੍ਰੇਲੀਆ ਤੇ ਅਮਰੀਕਨ ਪ੍ਰੋਫੈਸਰਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਸ਼ਾਇਦ ਉਹਨਾਂ ਨੂੰ ਉੱਥੋਂ ਪਹਿਲਾਂ ਹੀ ਮੂਵ ਕਰ ਦਿੱਤਾ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਟੀਮ ਦੇ ਇਹਨਾਂ 6 ਮੈਂਬਰ ਨੇ ਹਾਲੋ ਜੰਪ ਲਾ ਕੇ 에ਅਰਕ੍ਰਾਫਟ ਤੋਂ ਉਸ ਜਗ੍ਹਾ ਦੇ ਵਿੱਚ ਪਹੁੰਚੇ। ਇਹ ਜੰਪ ਸਿਰਫ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹੀ ਵਰਤਿਆ ਜਾਂਦਾ ਹੈ, ਜਦੋਂ ਕਿ ਅੰਦਰ ਜਾਣ ਦਾ ਹੋਰ ਕੋਈ ਰਸਤਾ ਨਾ ਹੋਵੇ। ਸੋ ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਨੂੰ ਪੱਕੀ ਖਬਰ ਸੀ ਕਿ ਉੱਥੇ ਦੋਨਾਂ ਪ੍ਰੋਫੈਸਰਸ ਨੂੰ ਕਿਡਨੈਪ ਕਰਕੇ ਰੱਖਿਆ ਗਿਆ ਹੈ, ਪਰ ਸ਼ਾਇਦ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਇਤਲਾਹ ਹੋ ਗਈ ਅਤੇ ਉਹਨਾਂ ਨੇ ਦੋਨਾਂ ਪ੍ਰੋਫੈਸਰਸ ਨੂੰ ਮੂਵ ਕਰ ਦਿੱਤਾ। 2006 ਦੇ ਵਿੱਚ ਓਪਨ ਹੋਈ ਇਸ ਅਮਰੀਕਨ ਯੂਨੀਵਰਸਿਟੀ ਦੇ ਉੱਤੇ ਪਹਿਲਾਂ ਵੀ ਤਾਲਿਬਾਨ ਦੇ ਅੱਤਵਾਦੀ ਹਮਲਾ ਕਰਦੇ ਰਹੇ ਹਨ। ਵੈਲਜ਼ ਫਾਰਗੋ ਬੈਂਕ ਨੂੰ ਕਸਟਮਰ ਫਰਾਡ ਕੇਸ ਦੇ ਵਿੱਚ $119 ਮਿਲੀਅਨ ਦਾ ਜੁਰਮਾਨਾ ਹੋਇਆ ਹੈ। ਵੈਲਜ਼ ਫਾਰਗੋ ਬੈਂਕਿੰਗ ਇੰਡਸਟਰੀ ਦੇ ਵਿੱਚ ਸੇਮ ਕਸਟਮਰ ਨੂੰ ਮਲਟੀਪਲ ਪ੍ਰੋਡਕਟਸ ਸੈਲ ਕਰ ਰਿਹਾ ਸੀ, ਪਰ ਰੈਗੂਲੇਟਰੀਜ਼ ਦੇ ਹਿਸਾਬ ਦੇ ਨਾਲ ਇਹ ਸਾਰੀਆਂ ਪ੍ਰੈਕਟਿਸਿਸ ਬਹੁਤ ਦੂਰ ਤੱਕ ਚਲੀਆਂ ਗਈਆਂ ਤੇ ਇਹਨਾਂ ਦੇ ਵਿੱਚ ਕਾਫੀ ਘਪਲੇਬਾਜ਼ੀ ਹੋਈ। ਸੋ ਇਸ ਦੇ ਵਿੱਚ ਹੁਣ ਵੈਲਜ਼ ਫਾਰਗੋ ਨੂੰ $185 ਮਿਲੀਅਨ ਜੁਰਮਾਨੇ ਵਜੋਂ ਦੇਣੇ ਪੈਣਗੇ ਅਤੇ $5 ਮਿਲੀਅਨ ਕਸਟਮਰਸ ਨੂੰ ਦੇਣੇ ਪੈਣਗੇ। ਇਹ $5 ਮਿਲੀਅਨ ਕਸਟਮਰਸ ਤੇ ਉਹ ਫੀਸ ਵੈਲਜ਼ ਫਾਰਗੋ ਨੇ ਇਕੱਠੀ ਕੀਤੀ ਸੀ ਜਿਨ੍ਹਾਂ ਦੀ ਪਰਮਿਸ਼ਨ ਕਦੇ ਵੀ ਕਸਟਮਰਸ ਤੋਂ ਲਈ ਨਹੀਂ ਗਈ। ਵੈਲਜ਼ ਫਾਰਗੋ ਦੇ ਅਧਿਕਾਰੀ ਨੇ ਕੈਲੀਫੋਰਨੀਆ ਦੇ ਵਿੱਚ ਕਸਟਮਰਸ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਤੇ ਸਾਰੇ ਕਸਟਮਰਸ ਤੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਨੂੰ ਬਿਨਾਂ ਪਰਮਿਸ਼ਨ ਤੋਂ ਅਸੀਂ ਆਪਣਾ ਪ੍ਰੋਡਕਟ ਸੈਲ ਕੀਤਾ ਤੇ ਉਹਨਾਂ ਤੋਂ ਫੀਸ ਇਕੱਠੀ ਕੀਤੀ। ਇਸ ਮਾਮਲੇ ਦੇ ਵਿੱਚ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ 185 ਮਿਲੀਅਨ ਦੇ ਵਿੱਚੋਂ $100 ਮਿਲੀਅਨ ਲਏਗੀ। ਇਹ ਕਿਸੇ ਵੀ ਫੈਡਰਲ ਏਜੰਸੀ ਦੁਆਰਾ ਇਕੱਠਾ ਕੀਤਾ ਗਿਆ ਸਭ ਤੋਂ ਵੱਡਾ ਜੁਰਮਾਨਾ ਹੈ। ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਡਾਇਰੈਕਟਰ ਰਿਚਰਡ ਕੌਡਰੇ ਨੇ ਕਿਹਾ ਕਿ ਇਸ ਕੇਸ ਤੋਂ ਪੂਰੀ ਇੰਡਸਟਰੀ ਦੇ ਵਿੱਚ ਇਹ ਸੰਕੇਤ ਜਾਵੇਗਾ ਕਿ ਫਾਈਨੈਂਸ਼ੀਅਲ ਮਾਮਲਿਆਂ ਦੇ ਵਿੱਚ ਕੋਈ ਵੀ ਇੰਸਟੀਟਿਊਸ਼ਨ ਕਿਸੇ ਵੀ ਪ੍ਰਕਾਰ ਦੀ ਗੜਬੜੀ ਨਹੀਂ ਕਰ ਸਕਦਾ। ਪਿਛਲੇ ਸਾਲ ਮਈ 2015 ਦੇ ਵਿੱਚ ਕੈਲੀਫੋਰਨੀਆ ਪ੍ਰੋਸੀਕਿਊਟਰਸ ਨੇ ਵੈਲਜ਼ ਫਾਰਗੋ ਦੇ ਉੱਤੇ ਇਹ ਕੇਸ ਫਾਈਲ ਕੀਤਾ ਸੀ, ਜਿਸ ਦੇ ਵਿੱਚ ਕਸਟਮਰਸ ਦੀ ਬਿਨਾਂ ਪਰਮਿਸ਼ਨ ਤੋਂ ਉਹਨਾਂ ਨੂੰ ਪ੍ਰੋਡਕਟ ਸੈਲ ਕੀਤੇ ਗਏ ਅਤੇ ਉਹਨਾਂ ਤੋਂ ਭਾਰੀ ਫੀਸ ਇਕੱਠੀ ਕੀਤੀ ਗਈ। ਇਸ ਮਾਮਲੇ ਦੇ ਵਿੱਚ ਬੈਂਕ ਨੇ 2 ਮਿਲੀਅਨ ਡਿਪੋਜ਼ਿਟ ਅਤੇ ਕ੍ਰੈਡਿਟ ਕਾਰਡ ਅਕਾਊਂਟ ਜਿਹੜੇ ਕਿ ਆਥੋਰਾਈਜ਼ ਨਹੀਂ ਸਨ ਉਹ ਖੋਲੇ। ਇਸ ਮਾਮਲੇ ਦੇ ਵਿੱਚ ਵੈਲਜ਼ ਫਾਰਗੋ ਨੇ ਹੁਣ 5300 ਇੰਪਲਾਈਜ਼ ਨੂੰ ਵੀ ਫਾਇਰ ਕਰ ਦਿੱਤਾ ਹੈ। ਡੋਨਲਡ ਟਰੰਪ ਨੇ ਆਪਣੀ ਐਜੂਕੇਸ਼ਨ ਪਾਲਿਸੀ ਰਿਲੀਜ਼ ਕਰਦੇ ਹੋਏ ਸਟੂਡੈਂਟਸ ਨੂੰ ਅਤੇ ਮਾਈਨੋਰਿਟੀ ਵੋਟਰਸ ਨੂੰ ਅਟਰੈਕਟ ਕਰਨ ਦੇ ਲਈ ਇੱਕ ਇਨਰ ਸਿਟੀ ਚਾਰਟਰ ਸਕੂਲ ਦੇ ਵਿੱਚ ਗਏ ਅਤੇ $20 ਬਿਲੀਅਨ ਦੀ ਫੈਡਰਲ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਗਰੀਬ ਬੱਚਿਆਂ ਦੇ ਲਈ ਸਕੂਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਉਹਨਾਂ ਦੀ ਹੀ ਮਰਜ਼ੀ ਦੇ ਸਕੂਲ ਦੇ ਵਿੱਚ ਜਾਣ ਦੇ ਲਈ ਉਹ $20 ਬਿਲੀਅਨ ਦਾ ਬਜਟ ਰੱਖਣਗੇ। ਡੋਨਲਡ ਟਰੰਪ ਨੇ ਅਫਰੀਕਨ ਅਮਰੀਕਨ ਅਤੇ ਹਿਸਪੈਨਿਕ ਪੇਰੈਂਟਸ ਨੂੰ ਅਟਰੈਕਟ ਕਰਨ ਦੇ ਲਈ ਇਹ ਪਲਾਨ ਦੀ ਘੋਸ਼ਣਾ ਕੀਤੀ। ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਦਾ ਨੈਸ਼ਨਲ ਗੋਲ ਇਹ ਹੋਵੇਗਾ ਕਿ ਗਰੀਬ ਪਰਿਵਾਰ ਦੇ ਹਰ ਬੱਚੇ ਨੂੰ ਐਜੂਕੇਸ਼ਨ ਮਿਲੇ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਦਮੀ ਨੂੰ ਚੰਨ ਦੇ ਉੱਤੇ ਲੈ ਕੇ ਜਾ ਸਕਦੇ ਹਾਂ, ਪੈਨਮਾ ਕਨਾਲ ਪੱਟ ਸਕਦੇ ਹਾਂ ਤੇ 2 ਵਰਲਡ ਵਾਰ ਜਿੱਤ ਸਕਦੇ ਹਾਂ, ਤਾਂ ਉਹਨਾਂ ਨੂੰ ਕੋਈ ਸ਼ੱਕ ਨਹੀਂ ਕਿ ਉਹ ਦੇਸ਼ ਦੇ ਹਰ ਇੱਕ ਬੱਚੇ ਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾ ਸਕਣ। ਇਸ ਪਾਲਿਸੀ ਦੇ ਨਾਲ ਡੋਨਲਡ ਟਰੰਪ ਦੇ ਕੈਂਪੇਨ ਨੂੰ ਇੱਕ ਨਵਾਂ ਬੂਸਟ ਮਿਲਣ ਦੀ ਆਸ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਡਿਟਰੋਇਟ ਦੇ ਵਿੱਚ ਇੱਕ ਬਲੈਕ ਚਰਚ ਦੇ ਵਿੱਚ ਡੋਨਲਡ ਟਰੰਪ ਗਏ ਅਤੇ ਉੱਥੇ ਉਹਨਾਂ ਨੇ ਅਫਰੀਕਨ ਅਮਰੀਕਨ ਵੋਟਰਸ ਨੂੰ ਸੰਬੋਧਿਤ ਕੀਤਾ। ਹਾਲਾਂਕਿ ਐਕਸਪਰਟਸ ਮੰਨ ਰਹੇ ਹਨ ਕਿ ਡੋਨਲਡ ਟਰੰਪ ਦੇ ਡਿਟਰੋਇਟ ਜਾ ਕੇ ਬਲੈਕ ਚਰਚ ਦੇ ਵਿੱਚ ਬੋਲਣ ਦੇ ਨਾਲ ਸ਼ਾਇਦ ਉਹ ਅਫਰੀਕਨ ਅਮਰੀਕਨ ਘੱਟ ਅਤੇ ਵਾਈਟ ਵੋਟਰਸ ਨੂੰ ਟਾਰਗੇਟ ਕਰ ਰਹੇ ਹਨ, ਜੋ ਕਿ ਉਹਨਾਂ ਦੇ ਰੇਸ਼ੀਅਲ ਰਿਮਾਰਕਸ ਨੂੰ ਲੈ ਕੇ ਵਾਈਟ ਵੋਟਰਸ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਫਰਾਂਸ ਦੇ ਵਿੱਚ 45 ਲੋਕ ਕੇਬਲ ਕਾਰਸ ਦੇ ਵਿੱਚ ਰਾਤ ਭਰ ਫਸੇ ਰਹੇ। ਅਥਾਰਟੀਜ਼ ਨੇ ਦੱਸਿਆ ਕਿ ਚਾਨਣ ਹੋਣ ਤੋਂ ਬਾਅਦ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਫਰਾਂਸ ਦੇ ਚੈਮੋਨਿਕ ਰੀਜਨ ਦੇ ਨੇੜੇ ਮਾਉਂਟ ਬਲੈਂਕ ਦੇ ਵਿੱਚ ਹੈਲੀਕਾਪਟਰਸ ਦੁਆਰਾ ਲਗਭਗ 110 ਰਾਈਡਰਸ ਨੂੰ ਇਸ ਟ੍ਰੈਪ ਦੇ ਵਿੱਚੋਂ ਕੱਢਿਆ ਗਿਆ। ਇਹ ਕੇਬਲ ਕਾਰਸ ਧਰਤੀ ਤੋਂ 12,000 ਫੁੱਟ ਦੀ ਉਚਾਈ ਤੇ ਸਨ ਅਤੇ ਅਥਾਰਟੀਜ਼ ਨੇ ਦੱਸਿਆ ਹੈ ਕਿ ਇਹਨਾਂ ਕੈਬਿਨ ਕਾਰ ਦੇ ਵਿੱਚ ਵੈਦਰ ਸਿਚੁਏਸ਼ਨ ਤੋਂ ਬਚਣ ਦੇ ਲਈ ਬਲੈਂਕਟਸ ਅਤੇ ਰਾਸ਼ਨ ਦੀ ਸੁਵਿਧਾ ਹੁੰਦੀ ਹੈ। ਇਹ ਹਾਦਸਾ ਕੱਲ੍ਹ ਸ਼ਾਮ 4:30 ਵਜੇ ਹੋਇਆ, ਜਦੋਂ ਆਈ ਤਕਨੀਕੀ ਖਰਾਬੀ ਦੇ ਕਾਰਨ ਲੋਕ ਕੇਬਲ ਕਾਰਸ ਦੇ ਵਿੱਚ ਫਸ ਗਏ। ਵੈਸਟ ਟੈਕਸਸ ਦੇ ਵਿੱਚ ਇੱਕ ਹਾਈ ਸਕੂਲ ਦੇ ਵਿੱਚ ਹੋਈ ਸ਼ੂਟਿੰਗ ਦੀ ਘਟਨਾ ਦੇ ਵਿੱਚ 14 ਸਾਲ ਦੀ ਇੱਕ ਫਰੈਸ਼ਮੈਨ ਕੁੜੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਇੱਕ ਹੋਰ ਫੀਮੇਲ ਸਟੂਡੈਂਟ ਨੂੰ ਉਸਨੇ ਗੋਲੀ ਮਾਰੀ। ਇਸ ਘਟਨਾ ਦੇ ਵਿੱਚ ਗੋਲੀ ਚਲਾਉਣ ਵਾਲੀ ਕੁੜੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋਏ ਹਨ। ਦੱਸਿਆ ਜਾਂਦਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਕਨਫਿਊਜ਼ਨ ਪੈਦਾ ਹੋ ਗਈ ਜਦੋਂ ਕਈ ਲਾਅ ਇਨਫੋਰਸਮੈਂਟ ਅਫਸਰ ਘਟਨਾ ਸਥਲ ਦੇ ਉੱਤੇ ਪਹੁੰਚੇ ਅਤੇ ਯੂਐਸ ਮਾਰਸ਼ਲ ਨੇ ਐਕਸੀਡੈਂਟਲੀ ਇੱਕ ਹੋਮਲੈਂਡ ਸਿਕਿਉਰਿਟੀ ਦੇ ਏਜੰਟ ਨੂੰ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ
ਸਟੂਡੈਂਟ ਜਿਸ ਦੀ ਮੌਤ ਹੋਈ ਹੈ ਉਹ ਅਲਪਾਈਨ ਦੇ ਵਿੱਚ 6 ਮਹੀਨੇ ਪਹਿਲਾਂ ਮੂਵ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਉਹ ਇੱਕ ਬਹੁਤ ਹੀ ਵਧੀਆ ਸਟੂਡੈਂਟ ਸੀ ਅਤੇ ਇਸ ਮਾਮਲੇ ਦੀ ਜਾਂਚ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿੰਨਾਂ ਘਟਨਾਵਾਂ ਦੇ ਵਿੱਚ ਉਸਨੇ ਗੋਲੀਆਂ ਚਲਾਈਆਂ। ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਨਿਰਦੋਸ਼ ਵਿਅਕਤੀ ਨੂੰ 1 ਸਾਲ ਦੀ ਜੇਲ੍ਹ ਕੱਟਣੀ ਪਈ ਅਤੇ ਉਸ ਦਾ ਲੀਗਲ ਫੀਸ ਦੇ ਉੱਤੇ $3 ਲੱਖ ਦਾ ਖਰਚਾ ਹੋ ਗਿਆ। ਅਕਤੂਬਰ 2011 ਦੇ ਵਿੱਚ 66 ਸਾਲ ਦਾ ਕਾਰਲੋਸ ਔਰਟੇਗਾ ਜੋ ਕਿ ਐਵੀਏਸ਼ਨ ਤੋਂ ਆਪਣਾ ਕੈਰੀਅਰ ਖਤਮ ਕਰਨ ਤੋਂ ਬਾਅਦ ਰਿਟਾਇਰਮੈਂਟ ਦਾ ਆਨੰਦ ਲੈ ਰਿਹਾ ਸੀ ਜਦੋਂ ਏਜੰਟਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਡਰੱਗ ਟ੍ਰੈਫਿਕਰਜ਼ ਨੂੰ ਜਹਾਜ਼ ਵੇਚਣ ਦੇ ਇਲਜ਼ਾਮ ਲਾਏ ਗਏ। 1 ਸਾਲ ਜੇਲ੍ਹ ਦੇ ਅੰਦਰ ਬਿਤਾਉਣ ਤੋਂ ਬਾਅਦ ਅਤੇ ਲੀਗਲ ਫੀਸ ਦੇ ਵਿੱਚ ਆਪਣੇ ਲੱਖਾਂ ਪੈਸੇ ਗਵਾਉਣ ਤੋਂ ਬਾਅਦ ਫਲੋਰੀਡਾ ਦੀ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਜਦੋਂ ਪਤਾ ਲੱਗਿਆ ਕਿ US ਅਧਿਕਾਰੀਆਂ ਨੇ ਗਲਤੀ ਦੇ ਨਾਲ ਕਿਸੇ ਹੋਰ ਕਾਰਲੋਸ ਨੂੰ ਫੜ ਲਿਆ। ਪਰ ਇਸ ਤੋਂ ਬਾਅਦ ਕਾਰਲੋਸ ਔਰਟੇਗਾ ਨੇ ਇੱਕ ਕਲੇਮ ਫਾਈਲ ਕੀਤਾ ਜਿਸ ਦੇ ਵਿੱਚ ਉਸ ਦੀ ਲੀਗਲ ਫੀਸ ਮੋੜਨ ਦੇ ਲਈ ਉਸਨੇ ਅਪੀਲ ਕੀਤੀ, ਪਰ ਉਸ ਕਲੇਮ ਨੂੰ US ਅਦਾਲਤ ਨੇ ਰਿਜੈਕਟ ਕਰ ਦਿੱਤਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 81 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟ੍ਰੇਸੀ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਮੋਡੈਸਟੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਟਰਕੀ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਪੋਰਟਲੈਂਡ ਔਰੇਗਨ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੀਐਟਲ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਇੱਥੇ ਰਾਤ ਦੇ ਟਾਈਮ ਬੂੰਦਾਬਾਂਦੀ ਪੈਣ ਦੇ ਆਸਾਰ ਹਨ। ਨਿਊਯਾਰਕ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 75 ਡਿਗਰੀ ਲੋ। ਇੱਥੇ ਵੀ ਰਾਤ ਨੂੰ ਬੂੰਦਾਬਾਂਦੀ ਹੋ ਸਕਦੀ ਹੈ। ਕੈਨੇਡਾ ਟੋਰਾਂਟੋ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਇੱਥੇ ਮੀਂਹ ਪੈਣ ਦੇ ਪੂਰੇ ਆਸਾਰ ਹਨ। ਕੈਲਗਰੀ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ ਤੇ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਅੱਜ ਵੀਰਵਾਰ ਨੂੰ ਵਾਲ ਸਟਰੀਟ ਦੇ ਉੱਤੇ ਮਾਹੌਲ ਠੰਡਾ ਜਿਹਾ ਰਿਹਾ ਅਤੇ ਸਾਰੀਆਂ ਹੀ ਮਾਰਕੀਟ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਡਾਓ ਜੋਨਸ 46 ਅੰਕਾਂ ਦੀ ਗਿਰਾਵਟ ਦੇ ਨਾਲ 18,479.91 ਤੇ ਬੰਦ ਹੋਇਆ। ਨੈਸਡੈਕ 24 ਅੰਕਾਂ ਦੀ ਗਿਰਾਵਟ ਦੇ ਨਾਲ 5,259.48 ਤੇ ਬੰਦ ਹੋਇਆ। 259.48 ਤੇ ਬੰਦ ਹੋਇਆ। S&P 4 ਅੰਕਾਂ ਦੀ ਗਿਰਾਵਟ ਦੇ ਨਾਲ 2181.3 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 106 ਅੰਕ ਦੀ ਗਿਰਾਵਟ ਦੇ ਨਾਲ 22,671.52 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ ਜਿਸ ਦੀ ਕੀਮਤ 18.65 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਅਮਰੀਕਨ ਡਾਲਰ ਦੀ ਕੀਮਤ ਰਹੀ 60 ਰੁਪਏ 64 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 56 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88 ਰੁਪਏ 66 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 11 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 99 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 35 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 36 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 176 ਰੁਪਏ 81 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221 ਰੁਪਏ 18 ਪੈਸੇ। ਸੋਨੇ ਦਾ ਰੇਟ $1337.20 ਪਰ ਆਉਂਸ ਰਿਹਾ ਅਤੇ ਚਾਂਦੀ $19.59 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।